ਤੇ ਅਗਲੀ ਖਬਰ ਦੇ ਵੱਲ ਵਧੀਏ ਤੇ ਆਪਾਂ ਗੱਲ ਕਰੀਏ ਪੰਥਕ ਸਿਧਾਂਤ ਦੇ ਬਾਰੇ। ਹੁਣ ਕਹਿੰਦੇ ਸਮੁੰਦਰ ਕਿਨਾਰੇ ਜਾਂ ਬੀਚ ਤੇ ਆਨੰਦ ਕਾਰਜ ਨਹੀਂ ਹੋ ਸਕਣਗੇ ਜੀ। ਪੰਜ ਸਿੰਘ ਸਾਹਿਬਾਨਾਂ ਦੀ ਬੈਠਕ ਸੀ ਜੀ। ਗਿਆਨੀ ਰਘੁਵੀਰ ਸਿੰਘ ਜੀ ਹੋਰਾਂ ਦੀ ਅਗਵਾਈ ਹੇਠ ਸੰਪੂਰਨ ਰੂਪ ਚ ਪਹਿਲੀ ਪੰਜ ਸਿੰਘ ਸਾਹਿਬਾਨਾਂ ਦੀ ਬੈਠਕ ਹੋਈ ਹੈ ਜੀ। ਔਰ ਉਸ ਬੈਠਕ ਚ ਕਈ ਅਹਿਮ ਫੈਸਲੇ ਲਏ ਗਏ ਨੇ, ਜਿਨ੍ਹਾਂ ਚੋਂ ਇੱਕ ਫੈਸਲਾ ਅਹਿਮ ਇੱਕ ਡੇਰੇ ਨਾਲ ਸੰਬੰਧਿਤ ਮੁਖੀ ਦਾ ਵੀ ਹੈ ਕਿ ਹਾਂਜੀ ਉਹਦੇ ਨਜਾਇਜ਼ ਸੰਬੰਧਾਂ ਦਾ ਮਾਮਲਾ ਸਾਹਮਣੇ ਆਇਆ, ਉਹਨੂੰ ਪੇਸ਼ ਹੋ ਕੇ ਮਾਫੀ ਮੰਗਣ ਦੀ ਹਦਾਇਤ ਉਹ ਸਾਰਾ ਕੀਤਾ ਗਿਆ ਜੀ। ਕੁਝ ਗੁਰਦੁਆਰਿਆਂ ਦੀ ਕਮੇਟੀਆਂ ਦੇ ਕੰਮਕਾਜ ਦੇ ਮਾਮਲੇ ਸਾਹਮਣੇ ਆਏ ਨੇ, ਉਹਨਾਂ ਕਮੇਟੀਆਂ ਨੂੰ ਤਾੜਨਾਮਾ ਹੈ ਨਾ। ਇਸੇ ਤਰ੍ਹਾਂ ਬਠਿੰਡੇ ਵਾਲਾ ਉਹ ਮਾਮਲਾ ਜਿਹੜਾ ਆਪਾਂ ਚਰਚਾ ਕੀਤੀ ਸੀ, ਸਮਲਿੰਗੀ ਵਿਆਹ ਦਾ, ਕੁੜੀ ਨਾਲ ਵਿਆਹ ਕਰਾਉਣ ਵਾਲਾ ਮਾਮਲਾ, ਉਸ ਤੋਂ ਬਾਅਦ ਇੱਕ ਹੋਰ ਆ ਗਿਆ ਸੀ ਮਾਮਲਾ ਸਾਹਮਣੇ। ਹਾਂ, ਉਹ ਤੋਂ ਬਾਅਦ ਤਾਂ ਇੱਕ ਉਹ ਆ ਗਿਆ ਸੀਗਾ ਗੁਰਦੁਆਰੇ ਦਾ ਜਿਹੜਾ ਕਿ ਫਰਜ਼ੀ ਵਿਆਹ ਕਰਾਉਂਦਾ ਸੀ, ਨਾਬਾਲਗ ਬੱਚੀਆਂ ਦੇ ਵਿਆਹ ਕਰਾਉਂਦਾ ਸੀ, ਉਹ ਸਾਰਾ ਸਰਟੀਫਿਕੇਟ ਦੂਏ ਗੁਰਦੁਆਰੇ ਦਿੰਦਾ ਸੀ। ਜੀ ਜੀ। ਸੋ ਇਹ ਸਾਰੇ ਵਰਤਾਰਿਆਂ ਦੇ ਵਿੱਚ ਕਾਰਵਾਈ ਕੀਤੀ ਗਈ ਹੈ। ਜਿਹੜੀ ਸਮਲਿੰਗੀ ਵਿਆਹ ਉਹਨੂੰ ਮਾਨਤਾ ਨਹੀਂ ਦਿੱਤੀ ਗਈ, ਉਸ ਵਿਆਹ ਨੂੰ ਕੋਈ ਮਾਨਤਾ ਨਹੀਂ ਗਈ, ਤੇ ਉਹਦੇ ਨਾਲ ਹੀ ਜਿਹੜੀ ਉੱਥੇ ਦੀ ਕਮੇਟੀ ਹੈ, ਗ੍ਰੰਥੀ ਸਿੰਘ ਹੈ, ਉਹਨਾਂ ਸਾਰਿਆਂ ਨੂੰ ਤਲਬ ਕਰ ਲਿਆ ਗਿਆ ਤੇ ਸੇਵਾਵਾਂ ਤੋਂ ਲਾਂਭੇ ਕਰ ਦਿੱਤਾ ਗਿਆ। ਤੇ ਸਭ ਤੋਂ ਵੱਡੀ ਚਰਚਾ ਸੀਗੀ ਜਿਹੜੇ ਮਤਲਬ ਅਸੀਂ ਕਹਿੰਦੇ ਹਾਂ ਕਿ ਇੱਕ ਡੈਸਟੀਨੇਸ਼ਨ ਮੈਰਿਜ ਹੈ ਨਾ, ਮਤਲਬ ਕੋਈ ਚੋਣ ਵੀ ਥਾਂ ਚੁਣ ਲਓ ਖਾਸ, ਉੱਥੇ ਜਾ ਕੇ ਵਿਆਹ ਕਰਾਂਗੇ ਜੀ, ਪਹਾੜਾਂ ਤੇ ਕਰਾਂਗੇ ਜੀ, ਸਮੁੰਦਰ ਕਿਨਾਰੇ ਕਰਾਂਗੇ ਜੀ, ਬੀਚ ਤੇ ਕਰਾਂਗੇ ਜੀ, ਹੈ ਨਾ, ਕਿਤੇ ਜੰਗਲ ਚ ਜਾ ਕੇ ਕਰਾਂਗੇ, ਜਿਹੜੀਆਂ ਇਹ ਥਾਵਾਂ ਚੁਣੀਆਂ ਜਾਂਦੀਆਂ ਅਚੇਚ ਵਾਲੀਆਂ। ਫਿਰ ਉੱਥੇ ਮਤਲਬ ਫਿਲਮੀ ਸੈੱਟ ਮੰਗ ਤੁਸੀਂ ਕਹੋ ਕਿ ਪੰਡਾਲ ਲਾ ਕੇ ਅਸੀਂ ਪਾਵਨ ਗੁਰੂ ਸ਼੍ਰੀ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਾਂਗੇ ਜੀ, ਫਿਰ ਉਹਦੇ ਉੱਤੇ ਅਸੀਂ ਆਨੰਦ ਕਾਰਜ ਕਰਾਂਗੇ। ਸੋ ਉਸ ਨੂੰ ਫਿਲਮੀ ਰੂਪ ਦਿੱਤਾ ਗਿਆ, ਨਟੰਕੀ ਰੂਪ ਦਿੱਤਾ ਜਾ ਰਿਹਾ, ਜਦੋਂ ਕਿ ਇਹ ਵਿਆਹ ਸੰਪੰਨ ਹੋਣ ਦੀ ਰਹਿਤ ਮਰਿਆਦਾ ਅਨੁਸਾਰ ਇੱਕ ਰਸਮ ਹੈ। ਤੇ ਉਸ ਧਾਰਮਿਕ ਰਵਾਇਤ ਨੂੰ, ਰਸਮ ਨੂੰ ਤੁਸੀਂ ਫਿਲਮੀ ਰੰਗਤ, ਟੀਵੀ ਰੰਗਤ, ਦਿਖਾਵੇ ਦੀ ਚੋਚਲੇਬਾਜ਼ੀ, ਸੋ ਇਹ ਮਨਜ਼ੂਰ ਨਹੀਂ। ਇਸ ਨੂੰ ਲੈ ਕੇ ਸਖਤ ਰੂਪ ਦੇ ਵਿੱਚ ਪੰਜ ਸਿੰਘ ਸਾਹਿਬਾਨਾਂ ਨੇ ਸਪਸ਼ਟ ਰੂਪ ਚ ਕਿਹਾ ਕਿ ਹੁਣ ਇਹ ਬੀਚ ਦੇ ਉੱਤੇ, ਨਦੀਆਂ, ਦਰਿਆਵਾਂ, ਸਮੁੰਦਰਾਂ ਦੇ ਕਿਨਾਰੇ, ਜੰਗਲਾਂ ਮੰਗਲਾਂ, ਇਹੀ ਜਿਹੀ ਥਾਵਾਂ ਦੇ ਉੱਤੇ ਕਿਤੇ ਵੀ ਪਾਵਨ ਸਰੂਪ ਦਾ ਏਦਾਂ ਪ੍ਰਕਾਸ਼ ਕਰਕੇ ਆਨੰਦ ਕਾਰਜ ਨਹੀਂ ਹੋਣਗੇ। ਠੀਕ ਹੈ। ਤੇ ਮੈਂ ਉਮੀਦ ਕਰਦਾ ਇਸ ਗੱਲ ਨੂੰ ਗੰਭੀਰਤਾ ਨਾਲ ਸਾਰੀਆਂ ਗੁਰਦੁਆਰਾ ਕਮੇਟੀਆਂ, ਸਾਰੀਆਂ ਪੰਥਕ ਧਿਰਾਂ, ਸਾਰੇ ਸਿੱਖ ਰਹਿਤ ਮਰਿਆਦਾ ਨੂੰ ਮੰਨਣ ਵਾਲੇ ਪਰਿਵਾਰ ਇਸ ਗੱਲ ਨੂੰ ਮਾਨਤਾ ਦੇਣਗੇ। ਇਹਦੇ ਨਾਲ ਗੁਰੂ ਸਾਹਿਬ ਦਾ ਰੁਤਬਾ, ਗੁਰੂ ਗ੍ਰੰਥ ਸਾਹਿਬ ਦਾ ਮਾਨ ਤਾਣ ਸਾਡੀ ਨਜ਼ਰ ਦੇ ਵਿੱਚ ਜੋ ਹੈ ਉਹ ਹੋਰ ਉੱਚਾ ਸੁੱਚਾ ਹੁੰਦਾ। ਇਸ ਦੇ ਉੱਤੇ ਸਾਨੂੰ ਇਹ ਧਿਆਨ ਦੇਣਾ ਪੈਣਾ। ਇਹਦੇ ਲਈ ਇੱਕ ਪਹਿਲ ਕਦਮੀ ਹੈ ਜਿਹੜੀ ਕਾਬਲੇ ਤੇ। ਅੰਦਰੋਂ ਅੰਦਰੀ ਕਈ ਲੋਕ ਸ਼ਰਮਾ ਜੀ ਇਹ ਤੇ ਚਰਚਾ ਵੀ ਕਰਦੇ ਰਹੇ ਕਿ ਇਹ ਰਸਮ ਗਲਤ ਹੈ, ਤੇ ਪਰ ਫਿਰ ਵੀ ਇਹਦਾ ਜਿਹੜਾ ਪ੍ਰਚਲਨ ਆ ਉਹ ਬੰਦ ਨਹੀਂ ਹੋਇਆ। ਪਰ ਹੁਣ ਚਲੋ ਉਮੀਦ ਕਰ ਸਕਦੇ ਹਾਂ ਕਿ ਸਿੰਘ ਸਾਹਿਬਾਨ ਦੇ ਇਸ ਜੋ ਉਹਨਾਂ ਨੇ ਦਿੱਤੀਆਂ ਹਦਾਇਤਾਂ ਉਹਨਾਂ ਦੇ ਮੁਤਾਬਕ ਪਾਲਣ ਹੋਊਗਾ ਤੇ ਇਹ ਜਿਹੜਾ ਪ੍ਰਚਲਨ ਉਹ ਬੰਦ ਹੋਊਗਾ। ਪ੍ਰਵੀਨ ਜੀ ਸਿੰਘ ਸਾਹਿਬਾਨ ਕੋਲ ਇੱਕ ਦੋ ਮਾਮਲੇ ਹੋਰ ਪਹੁੰਚੇ ਨੇ ਜੀ ਜੀ, ਤੇ ਉਹਨਾਂ ਨੇ ਮੰਥਨ ਸ਼ੁਰੂ ਕੀਤਾ। ਠੀਕ ਹੈ। ਤੇ ਆਉਂਦੇ ਦਿਨਾਂ ਚ ਹੋ ਸਕਦਾ ਉਹਦੇ ਬਾਰੇ ਵੀ ਕੁਝ ਫੈਸਲਾ ਹੋਵੇ। ਸ਼ਾਇਦ ਆਪਾਂ ਪਿਛਲੇ ਦਿਨ ਇੱਕ ਪਹਿਲੂ ਕੀਤਾ ਵੀ ਸੀਗਾ ਕਿ ਜਦੋਂ ਸੁੱਖ ਆਸਣ ਦੇ ਸਮੇਂ ਏਸੀ ਚੱਲਦੇ ਛੱਡ ਦਿੱਤੇ ਜਾਂਦੇ ਨੇ, ਪੱਖੇ ਲਾ ਦਿੱਤੇ ਜਾਂਦੇ ਨੇ, ਉਸ ਪਹਿਲੂ ਨੂੰ ਵਿਚਾਰਿਆ ਜਾ ਰਿਹਾ। ਉਹਦੇ ਨਾਲ ਕਈ ਵਾਰ ਮੱਧਭਾਗੀਆਂ ਘਟਨਾਵਾਂ ਵਾਪਰੀਆਂ ਨੇ। ਹਾਂਜੀ, ਸ਼ਾਰਟ ਸਰਕਟ ਹੋਣ ਕਰਕੇ ਬਹੁਤ ਇਸ ਹਵਾਲੇ ਨਾਲ ਮਤਲਬ ਕਿ ਉਹ ਕੀ ਸਿਰਫ ਅਸੀਂ ਪਖੰਡਵਾਦ ਦਾ ਤਾਂ ਨਹੀਂ ਇੱਕ ਰੂਪ ਅਪਣਾ ਰਹੇ, ਉਸ ਦੇ ਉੱਤੇ ਵੀ ਸਿੰਘ ਸਾਹਿਬਾਨਾਂ ਦੀ ਚਰਚਾ ਸ਼ੁਰੂ ਹੋਈ ਹੈ, ਸਿੱਖ ਪੰਥਕ ਧਿਰਾਂ ਚ ਵੀ ਚਰਚਾ ਸ਼ੁਰੂ ਹੋਈ ਹੈ। ਪਰ ਉਹਦੇ ਨਾਲ ਦੋ ਪਹਿਲੂ ਹੋਰ ਸਿੰਘ ਸਾਹਿਬਾਨਾਂ ਦੇ ਧਿਆਨ ਚ ਆਏ ਨੇ। ਹਾਂਜੀ, ਇੱਕ ਤਾਂ ਇਹ ਨੇ ਗੁਰੂ ਘਰਾਂ ਦੇ ਵਿੱਚ ਜਿਹੜਾ ਮਤਲਬ ਕਿ ਕਿਹਾ ਇਹ ਜਾਂਦਾ ਜਦੋਂ ਕੋਈ ਸਮਾਗਮ ਹੁੰਦਾ ਕਿ ਜੀ ਲੰਗਰ ਛਕ ਕੇ ਜਾਇਓ। ਹਾਂਜੀ, ਲੰਗਰ ਦੀ ਬਜਾਏ ਲੱਗੀ ਹੁੰਦੀ ਹੈ ਵਿਆਹ ਵਾਲੀ ਰੋਟੀ ਜੀ। ਠੀਕ ਹੈ। ਚਾਹੇ ਉਹ ਦੁੱਖ ਦਾ ਹੀ ਭੋਗ ਹੋਵੇ, ਉੱਥੇ ਮੇਜ਼ ਕੁਰਸੀਆਂ ਲਾ ਕੇ, ਮਤਲਬ ਉੱਥੇ ਕਹਿਣਗੇ ਜੀ ਸਿਰ ਢੱਕ ਕੇ ਰੱਖਿਓ ਜੀ, ਪਰ ਪੈਰਾਂ 'ਚ ਜੁੱਤੇ ਪਾਏ ਹੁੰਦੇ ਨੇ ਅਸੀਂ। ਤੇ ਉਹ ਫਿਰ ਲੰਗਰ ਨਹੀਂ ਹੈ, ਲੰਗਰ ਤਾਂ ਪੰਗਤ ਨਾਲ ਹੀ ਸੰਪੂਰਨ ਹੁੰਦਾ। ਸੋ ਉਸ ਰਵਾਇਤ ਦੇ ਉੱਤੇ ਵੀ ਸਿੰਘ ਸਾਹਿਬਾਨਾਂ ਨਾਲ ਚਰਚਾ ਸ਼ੁਰੂ ਹੋਈ ਹੈ ਕਿ ਗੁਰੂ ਘਰ ਦੇ ਅੰਦਰ, ਗੁਰੂ ਘਰ ਦੇ ਗਲਿਆਰੇ ਦੇ ਅੰਦਰ, ਵਿਹੜੇ ਦੇ ਅੰਦਰ ਜਿਹੜਾ ਵੀ ਪ੍ਰਸ਼ਾਦਾ ਛਕਣ ਦੀ ਰਵਾਇਤ ਹੈ ਉਹ ਲੰਗਰ ਵਾਲੀ, ਪੰਗਤ ਵਾਲੀ ਰਵਾਇਤ ਰਹੇ। ਇਹਦੇ ਉੱਤੇ ਵੀ ਨਜ਼ਰਸਾਨੀ ਦੀ ਲੋੜ ਹੈ। ਤੇ ਇਸੇ ਤਰ੍ਹਾਂ ਜਦੋਂ ਦੁੱਖ ਵਾਲੇ ਸਮਾਗਮ ਗੁਰੂ ਘਰਾਂ ਚ ਹੁੰਦੇ ਨੇ, ਉੱਥੇ ਵੀ ਸ਼ਰਧਾਂਜਲੀ ਸਮਾਗਮ ਦੇ ਹਵਾਲੇ ਨਾਲ ਕਿ ਸਿਰਫ ਧੰਨਵਾਦ ਦੀ ਇੱਕ ਅਪੀਲ ਹੋਵੇ, ਜੇਕਰ ਹੋਵੇ, ਨਹੀਂ ਉਹਦੀ ਵੀ ਲੋੜ ਨਹੀਂ। ਗੁਰੂ ਸਾਹਿਬ ਦੇ ਸਨੇਹੇ ਤੋਂ ਵੱਡਾ, ਸ਼ਬਦ ਤੋਂ ਵੱਡਾ, ਅਰਦਾਸ ਤੋਂ ਵੱਡਾ ਤਾਂ ਕੁਛ ਹੈ ਨਹੀਂ। ਜੀ ਜੀ ਜੀ।
ਸੋ ਉਸ ਨੂੰ ਲੈ ਕੇ ਵੀ ਚਰਚਾ ਕਿ ਕਈ ਵਾਰ ਅਸੀਂ ਉਹ ਸ਼ਰਧਾਂਜਲੀਆਂ ਦੇ ਚੱਕਰ 'ਚ ਖਾਸਾ ਕੁਫਰ ਤੋਲ ਜਾਂਦੇ ਹਾਂ, ਗੁਰੂ ਸਾਹਿਬ ਦੀ ਹਾਜ਼ਰੀ ਝੂਠ ਬੋਲ ਜਾਂਦੇ ਹਾਂ। ਇਸ ਹਵਾਲੇ ਨਾਲ ਵੀ ਕਿ ਜੇ ਹੋਵੇ ਤਾਂ ਇੱਕ ਧੰਨਵਾਦੀ ਅਪੀਲ ਹੋਵੇ, ਉਹ ਵੀ ਚਾਹੇ ਸਿੰਘ ਸਾਹਿਬਾਨ ਵੱਲੋਂ, ਜਥੇਦਾਰ ਸਾਹਿਬਾਨ ਵੱਲੋਂ, ਉੱਥੇ ਗ੍ਰੰਥੀ ਸਿੰਘ ਵੱਲੋਂ, ਉੱਥੇ ਸੇਵਾ ਨਿਭਾ ਰਹੇ ਕਿਸੇ ਵਿਅਕਤੀ ਵੱਲੋਂ ਜਾਂ ਕੋਈ ਖਾਸ ਵਿਅਕਤੀ ਵਿਸ਼ੇਸ਼ ਵੱਲੋਂ ਇੱਕ ਹੋਵੇ। ਇਹਦੇ ਉੱਤੇ ਵੀ ਕੁਝ ਪਹਿਲੂਆਂ ਤੇ ਚਰਚਾਵਾਂ ਚੱਲੀਆਂ ਨੇ, ਆਉਂਦੇ ਸਮੇਂ 'ਚ ਇਹ ਤੋਂ ਵੀ ਖਾਸੀ ਆਸ ਹੈ ਕਿ ਇੱਕ ਨਵੀਆਂ ਪਿਰਤਾਂ ਪੈਣਗੀਆਂ। ਜੀ ਜੀ।